ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੱਲ ਦਾ ਜਿਹੜਾ ਇੱਕ ਭਿਆਨਕ ਹਾਦਸਾ ਵਾਪਰਿਆ ਸੀਗਾ ਚਾਈਨਾ ਈਸਟਰਨ 에ਅਰਲਾਈਨਸ ਦਾ ਪਲੇਨ ਕ੍ਰੈਸ਼ ਜਿਹੜਾ ਕਿ ਕਈ ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ ਹੀ ਡਿੱਗ ਗਿਆ ਜਿਸ ਵਿੱਚ 132 ਤੇ ਕਈ ਜਣੇ 133 ਲੋਕ ਜਿਹੜੇ ਉਹ ਕਹਿ ਰਹੇ ਸੀ ਸਵਾਰ ਸੀਗੇ। ਚਾਈਨਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਭਿਆਨਕ ਇਹ ਹਵਾਈ ਹਾਦਸਾ ਮੰਨਿਆ ਜਾਂਦਾ ਆ। ਇਸ ਦੇ ਵਿੱਚ ਅਜੇ ਤੱਕ ਕੋਈ ਵੀ ਸਰਵਾਈਵਰ ਨਹੀਂ ਲੱਭਾ ਤੇ ਕਹਿੰਦੇ ਵੀ ਉਸ ਨੇ ਕਿਸੇ ਵੀ ਸਰਵਾਈਵਰ ਦੇ ਮਿਲਣ ਦੇ ਆਸਾਰ ਬਹੁਤ ਹੀ ਘੱਟ ਹੈਗੇ ਨੇ। ਡਾਂਗ ਵਾਂਗੂ ਸਿੱਧਾ ਇਹਦਾ ਸਿੱਧਾ ਜਿਹੜਾ ਜਹਾਜ਼ ਆ ਉਹ ਥੱਲੇ ਨੂੰ ਡਿੱਗ ਗਿਆ ਤੇ ਹੁਣ ਇਸ ਦੀ ਜਾਂਚ ਜਿਹੜੀ ਉਹ ਹੋਵੇਗੀ। ਅਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਸ ਹਾਦਸੇ ਦੇ ਪਿੱਛੇ ਕਾਰਨ ਕੀ ਰਿਹਾ ਹੈਗਾ ਆ। ਚਾਈਨੀਜ਼ ਅਥਾਰਟੀਜ਼ ਨੇ ਕੋਈ ਬਹੁਤੀ ਜਾਣਕਾਰੀ ਅਜੇ ਤੱਕ ਨਹੀਂ ਸਾਂਝੀ ਕੀਤੀ ਤੇ ਨਾ ਹੀ ਇਹ ਦੱਸਿਆ ਆ ਵੀ ਕਿੰਨੇ ਲੋਕ ਅਸਲ ਦੇ ਵਿੱਚ ਮਰੇ ਨੇ ਜਾਂ ਕੋਈ ਬਚਿਆ ਹੈਗਾ ਆ। ਸੋ ਹੁਣ ਤੱਕ ਇਨਵੈਸਟੀਗੇਟਰਸ ਉਸ ਥਾਂ ਦੇ ਉੱਤੇ ਜਿੱਥੇ ਹਾਦਸਾਗ੍ਰਸਤ ਹੋਇਆ ਆ ਉੱਥੇ ਪਹੁੰਚਣ ਦੇ ਵਿੱਚ ਬਹੁਤਾ ਪਹੁੰਚਣ 'ਚ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ ਕਿਉਂਕਿ ਉੱਥੇ ਦਾ ਮੌਸਮ ਤੇ ਟਰੇਨ ਇੱਦਾਂ ਦਾ ਆ ਵੀ ਪਹੁੰਚਣਾ ਥੋੜ੍ਹਾ ਮੁਸ਼ਕਲ ਆ। ਅਜੇ ਤੱਕ ਜਿਹੜੇ ਬਲੈਕ ਬਾਕਸਿਸ ਆ ਉਹ ਵੀ ਨਹੀਂ ਪਤਾ ਲੱਗੇ ਤੇ ਫਲਾਈਟ ਡਾਟਾ ਤੇ ਕਾਕਪਿਟ ਵੌਇਸ ਰਿਕਾਰਡਰਸ ਆ ਇਹ ਜ਼ਰੂਰੀ ਹੁੰਦੇ ਨੇ ਕਿਸੇ ਵੀ ਡਿਜ਼ਾਸਟਰ ਦੇ ਬਾਰੇ ਜਾਂਚ ਕਰਨ ਦੇ ਲਈ। ਸੋ ਜਦੋਂ ਹੁਣ ਇਹਨਾਂ ਦੇ ਬਲੈਕ ਬਾਕਸਿਸ ਲੱਭਣਗੇ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ ਵੀ ਕੀ ਜਿਹੜਾ ਉਹ ਬਣਿਆ ਆ। ਉਧਰ ਚੀਨੀ ਰਾਸ਼ਟਰਪਤੀ ਜੀ ਜ਼ਿੰਗਪਿੰਗ ਆ ਉਹਨਾਂ ਨੇ ਕਹਿੰਦੇ ਵੀ ਘੱਟ ਹੀ ਦੇਖਿਆ ਗਿਆ ਵੀ ਉਹ ਕਿਤੇ ਸਟੇਟਮੈਂਟ ਜਾਰੀ ਕਰਦੇ ਆ ਪਰ ਕੁਝ ਘੰਟਿਆਂ ਬਾਅਦ ਹੀ ਇਹ ਹਾਦਸੇ ਤੋਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਤੇ ਸਰਚ ਤੇ ਰੈਸਕਿਊ ਆਪਰੇਸ਼ਨ ਆ ਉਸ ਨੂੰ ਆਰਗੇਨਾਈਜ਼ ਕਰਨ ਦੇ ਲਈ ਤੇ ਇਸ ਹਾਦਸੇ ਦੀ ਜਾਂਚ ਕਰਨ ਦੇ ਲਈ ਕਹਿੰਦੇ ਵੀ ਚੀਨੀ ਰਾਸ਼ਟਰਪਤੀ ਦੇ ਦੁਆਰਾ ਇਹ ਕਹਿਣਾ ਇੱਕ ਵੱਡੀ ਚੀਜ਼ ਜਿਹੜੀ ਉਹ ਮੰਨੀ ਜਾਂਦੀ ਹੈ। ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੱਲ ਦਾ ਜਿਹੜਾ ਇੱਕ ਭਿਆਨਕ ਹਾਦਸਾ ਵਾਪਰਿਆ ਸੀਗਾ ਚਾਈਨਾ ਈਸਟਰਨ 에ਅਰਲਾਈਨਸ ਦਾ ਪਲੇਨ ਕ੍ਰੈਸ਼ ਜਿਹੜਾ ਕਿ ਕਈ ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ ਹੀ ਡਿੱਗ ਗਿਆ ਜਿਸ ਵਿੱਚ 132 ਤੇ ਕਈ ਜਣੇ 133 ਲੋਕ ਜਿਹੜੇ ਉਹ ਕਹਿ ਰਹੇ ਸੀ ਸਵਾਰ ਸੀਗੇ। ਚਾਈਨਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਭਿਆਨਕ ਇਹ ਹਵਾਈ ਹਾਦਸਾ ਮੰਨਿਆ ਜਾਂਦਾ ਆ। ਇਸ ਦੇ ਵਿੱਚ ਅਜੇ ਤੱਕ ਕੋਈ ਵੀ ਸਰਵਾਈਵਰ ਨਹੀਂ ਲੱਭਾ ਤੇ ਕਹਿੰਦੇ ਵੀ ਉਸ ਨੇ ਕਿਸੇ ਵੀ ਸਰਵਾਈਵਰ ਦੇ ਮਿਲਣ ਦੇ ਆਸਾਰ ਬਹੁਤ ਹੀ ਘੱਟ ਹੈਗੇ ਨੇ। ਡਾਂਗ ਵਾਂਗੂ ਸਿੱਧਾ ਇਹਦਾ ਸਿੱਧਾ ਜਿਹੜਾ ਜਹਾਜ਼ ਆ ਉਹ ਥੱਲੇ ਨੂੰ ਡਿੱਗ ਗਿਆ ਤੇ ਹੁਣ ਇਸ ਦੀ ਜਾਂਚ ਜਿਹੜੀ ਉਹ ਹੋਵੇਗੀ। ਅਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਸ ਹਾਦਸੇ ਦੇ ਪਿੱਛੇ ਕਾਰਨ ਕੀ ਰਿਹਾ ਹੈਗਾ ਆ। ਚਾਈਨੀਜ਼ ਅਥਾਰਟੀਜ਼ ਨੇ ਕੋਈ ਬਹੁਤੀ ਜਾਣਕਾਰੀ ਅਜੇ ਤੱਕ ਨਹੀਂ ਸਾਂਝੀ ਕੀਤੀ ਤੇ ਨਾ ਹੀ ਇਹ ਦੱਸਿਆ ਆ ਵੀ ਕਿੰਨੇ ਲੋਕ ਅਸਲ ਦੇ ਵਿੱਚ ਮਰੇ ਨੇ ਜਾਂ ਕੋਈ ਬਚਿਆ ਹੈਗਾ ਆ। ਸੋ ਹੁਣ ਤੱਕ ਇਨਵੈਸਟੀਗੇਟਰਸ ਉਸ ਥਾਂ ਦੇ ਉੱਤੇ ਜਿੱਥੇ ਹਾਦਸਾਗ੍ਰਸਤ ਹੋਇਆ ਆ ਉੱਥੇ ਪਹੁੰਚਣ ਦੇ ਵਿੱਚ ਬਹੁਤਾ ਪਹੁੰਚਣ 'ਚ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ ਕਿਉਂਕਿ ਉੱਥੇ ਦਾ ਮੌਸਮ ਤੇ ਟਰੇਨ ਇੱਦਾਂ ਦਾ ਆ ਵੀ ਪਹੁੰਚਣਾ ਥੋੜ੍ਹਾ ਮੁਸ਼ਕਲ ਆ। ਅਜੇ ਤੱਕ ਜਿਹੜੇ ਬਲੈਕ ਬਾਕਸਿਸ ਆ ਉਹ ਵੀ ਨਹੀਂ ਪਤਾ ਲੱਗੇ ਤੇ ਫਲਾਈਟ ਡਾਟਾ ਤੇ ਕਾਕਪਿਟ ਵੌਇਸ ਰਿਕਾਰਡਰਸ ਆ ਇਹ ਜ਼ਰੂਰੀ ਹੁੰਦੇ ਨੇ ਕਿਸੇ ਵੀ ਡਿਜ਼ਾਸਟਰ ਦੇ ਬਾਰੇ ਜਾਂਚ ਕਰਨ ਦੇ ਲਈ। ਸੋ ਜਦੋਂ ਹੁਣ ਇਹਨਾਂ ਦੇ ਬਲੈਕ ਬਾਕਸਿਸ ਲੱਭਣਗੇ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ ਵੀ ਕੀ ਜਿਹੜਾ ਉਹ ਬਣਿਆ ਆ। ਉਧਰ ਚੀਨੀ ਰਾਸ਼ਟਰਪਤੀ ਜੀ ਜ਼ਿੰਗਪਿੰਗ ਆ ਉਹਨਾਂ ਨੇ ਕਹਿੰਦੇ ਵੀ ਘੱਟ ਹੀ ਦੇਖਿਆ ਗਿਆ ਵੀ ਉਹ ਕਿਤੇ ਸਟੇਟਮੈਂਟ ਜਾਰੀ ਕਰਦੇ ਆ ਪਰ ਕੁਝ ਘੰਟਿਆਂ ਬਾਅਦ ਹੀ ਇਹ ਹਾਦਸੇ ਤੋਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਤੇ ਸਰਚ ਤੇ ਰੈਸਕਿਊ ਆਪਰੇਸ਼ਨ ਆ ਉਸ ਨੂੰ ਆਰਗੇਨਾਈਜ਼ ਕਰਨ ਦੇ ਲਈ ਤੇ ਇਸ ਹਾਦਸੇ ਦੀ ਜਾਂਚ ਕਰਨ ਦੇ ਲਈ ਕਹਿੰਦੇ ਵੀ ਚੀਨੀ ਰਾਸ਼ਟਰਪਤੀ ਦੇ ਦੁਆਰਾ ਇਹ ਕਹਿਣਾ ਇੱਕ ਵੱਡੀ ਚੀਜ਼ ਜਿਹੜੀ ਉਹ ਮੰਨੀ ਜਾਂਦੀ ਹੈ।